ਸ਼ੇਰ ਸਾਹਿਬ ਪਹਿਲੇ ਤੇ ਦੱਸੋ ਕਿ ਮੁਜ਼ਾਕਰਾਤ ਦਾ ਜਿਹੜਾ ਦੂਸਰਾ ਦੌਰ ਹੈ ਈਰਾਨ ਅਮਰੀਕਾ ਦਾ, ਇਹ 18 ਜੁਲਾਈ ਨੂੰ ਮੁਤਵੱਕਰ ਤੇ ਹੁਣ ਜਿਹੜੀ ਡਿਵੈਲਪਮੈਂਟਸ ਆ ਰਹੀਆਂ ਨੇ, ਖਾਸ ਤੌਰ ਤੇ ਜਿਹੜਾ 12 ਮੁਲਕਾਂ ਦਾ ਇਜਲਾਸ ਹੋਇਆ, ਤੇ ਕਿਆ ਇਹਦੇ ਨਾਲ ਕੋਈ ਮੁਜ਼ਾਕਰਾਤੀ ਅਮਲ ਤੇ ਅਸਰਾਤ ਪੈ ਸਕਦੇ ਨੇ? ਦੁਬਾਰਾ ਤੋਂ ਕੋਈ ਸਾਨੂੰ ਤਖੀਰ ਨਜ਼ਰ ਆਉਂਦੀ ਹੈ ਜਿਵੇਂ ਪਹਿਲੇ ਮੁਲਤਵੀ ਹੋ ਗਏ ਸਨ? ਇਹਦੇ 'ਚ ਹਜੇ ਤੱਕ ਤੇ ਰੁਕਾਵਟਾਂ ਵੀ ਸਾਨੂੰ ਨਜ਼ਰ ਆਉਂਦੀਆਂ ਨੇ, ਔਰ ਕਿਉਂਕਿ ਈਰਾਨ ਦੀ ਤਰਫੋਂ ਬਾਜ਼ ਐਸੇ ਬਿਆਨਾਤ ਆਏ ਨੇ, ਔਰ ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਕਿ ਕੁਝ ਝੜਪਾਂ ਵੀ ਹੋਈਆਂ ਇੱਕ ਦੂਸਰੇ ਦੇ ਨਾਲ ਅੰਦਰ ਅੰਗੇਜਮੈਂਟ ਹੋਈਆਂ ਨੇ ਜੀ, ਤੇ ਹੁਣ ਵੀ ਜਿਹੜੇ ਨੇ ਇੰਟਰੈਕਟਲੀ ਮੁਜ਼ਾਕਰਾਤ ਹੋਏ ਨੇ। ਤੇ ਚਲੋ ਇਹ ਗੱਲ ਹੈ ਕਿ ਵੀ ਮੁਜ਼ਾਕਰਾਤ ਦਾ ਅਮਲ ਰੁਕਿਆ ਨਹੀਂ ਗਾ, ਔਰ ਉਹ ਜਾਰੀ ਹੈ। ਅੱਛਾ ਚੋ ਸਾਹਿਬ, ਇਹਦੇ 'ਚ ਪੁਆਇੰਟ ਸਿਰਫ ਇਹ ਆਵੇ ਕਿ ਅਸੀਂ ਸਵਿਟਜ਼ਰਲੈਂਡ 'ਚ ਦੇਖਿਆ ਸੀ ਕਿ ਦੋਨੋਂ ਫਰੀਕ ਜਿਹੜੇ ਨੇ ਉਹ ਇਕੱਠੇ ਬੈਠੇ ਸਨ, ਲੇਕਿਨ ਹੁਣ ਦੁਬਾਰਾ ਸਾਨੂੰ ਨਜ਼ਰ ਆਇਆ ਕਿ ਜਿਸ ਤਰ੍ਹਾਂ ਇਸਲਾਮਾਬਾਦ ਟਾਕਸ 'ਚ ਹੋਇਆ ਸੀ, ਉਸੇ ਤਰ੍ਹਾਂ ਹੀ ਜਿਹੜੇ ਕਤਰ ਤੇ ਪਾਕਿਸਤਾਨ ਦੇ ਸਾਲਸ ਨੇ, ਇਹਨਾਂ ਨੇ ਅਮਰੀਕੀ ਤੇ ਇਰਾਨੀ ਜਿਹੜੇ ਮੁਜ਼ਾਕਰਾਤਕਾਰ ਨੇ ਉਹਨਾਂ ਨਾਲ ਅਲੱਗ-ਅਲੱਗ ਮੁਲਾਕਾਤਾਂ ਕੀਤੀਆਂ, ਉਹ ਤਕਨੀਕੀ ਲੈਵਲ ਤੇ ਵੀ ਇਕੱਠੇ ਨਹੀਂ ਬੈਠੇ। ਉਹ ਦੇਖੋ ਨਾ ਕਿ ਉਹੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਨਾ ਕਿ ਉਹਨਾਂ ਦੇ ਇੱਕ ਦੂਸਰੇ ਨੇ ਇੱਕ ਆਪਣੀ ਰੈਜ਼ਰਵੇਸ਼ਨਸ ਸ਼ੋ ਕੀਤੀਆਂ ਨੇ, ਯਾਨੀ ਉਹ ਪਹੁੰਚੇ ਨੇ ਉਸ ਮੁਕਾਮ ਦੇ ਉੱਤੇ, ਉਸ ਜਗ੍ਹਾ ਦੇ ਉੱਤੇ ਬੈਠੇ ਨੇ, ਲੇਕਿਨ ਉਹ ਬਰਾਹ ਰਾਸਤ ਇੱਕ ਦੂਸਰੇ ਦੇ ਨਾਲ ਉਹਨਾਂ ਨੇ ਇੰਗੇਜਮੈਂਟ ਨਹੀਂ ਕੀਤੀ, ਔਰ ਜਿਹੜੇ ਸਾਲਸ ਨੇ ਉਹਨਾਂ ਦੇ ਥਰੂ ਗੱਲ ਕੀਤੀ। ਤੇ ਉਹ ਇਸ ਤਰ੍ਹਾਂ ਹੋ ਜਾਂਦਾ ਹੈ। ਇਹਦਾ ਮਤਲਬ ਸਿਰਫ ਦੋ ਤਰੀਕੇ ਦੀ ਗੱਲ ਹੁੰਦੀ ਕਿ ਇੱਕ ਇਹ ਹੁੰਦੀ ਕਿ ਇੱਕ ਫਰੀਕ ਜਿਹੜਾ ਦੂਸਰੇ ਫਰੀਕ ਦੇ ਬਾਰੇ ਦੇ ਵਿੱਚ ਆਪਣੇ ਸਾਲਸ ਨੂੰ ਦੱਸਦਾ ਹੈ ਕਿ ਵੀ ਇਹ ਚੀਜ਼ਾਂ ਨਹੀਂ ਹੋਈਆਂ ਤੇ ਇਹ ਮਾਮਲਾਤ ਨਹੀਂ ਹੋਏ, ਤੇ ਅਸੀਂ ਫਿਰ ਬੈਠ ਕੇ ਕੀ ਕਰਨਾ, ਸਾਨੂੰ ਉਹਨਾਂ ਦੀ ਕੋਈ ਚੀਜ਼ ਮਨਸ਼ਾ ਤੇ ਦੱਸੋ ਨਾ ਕਿ ਉਹ ਕੀ ਚਾਹੁੰਦੇ ਨੇ, ਤੇ ਫਿਰ ਅਸੀਂ ਬੈਠੀਏ, ਵਰਨਾ ਤੇ ਸਾਡੇ ਅਗਰ ਇਹ ਨਹੀਂ ਪੂਰੇ ਹੁੰਦੇ ਤੇ ਫਿਰ ਅਸੀਂ ਬੈਠ ਕੇ ਕੀ ਕਰਨਾ। ਠੀਕ ਹੈ, ਯਾਨੀ ਇਹਦੇ ਚ ਅਸੀਂ ਕਹਿ ਸਕਦੇ ਹਾਂ ਕਿ ਤਸ਼ਵੀਸ਼ ਨਹੀਂ ਹੈ, ਮੁਜ਼ਾਕਰਾਤੀ ਅਮਲ ਜਾਰੀ ਹੈ। ਇਹ ਹੋ ਜਾਂਦਾ ਇਸ ਤਰ੍ਹਾਂ ਦੇ, ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਇਸ ਵਕਤ ਦੋਵਾਂ ਦੇ ਦਰਮਿਆਨ ਇੱਕ ਬਦਇਤਮਾਦੀ ਤੇ ਉਹ ਹੈ ਹੀ ਹੈ, ਔਰ ਜਿਹੜੇ ਇੱਕ ਦੂਸਰੇ ਨੂੰ ਰਿਆਇਤਾਂ ਦੇਣੀਆਂ ਨੇ ਜਾਂ ਰਿਆਇਤਾਂ ਲੈਣੀਆਂ ਨੇ ਉਹ ਵੀ ਬੜੇ ਨਾਜ਼ੁਕ ਪਹਿਲੂ ਨੇ। ਮੈਂ ਤੁਹਾਨੂੰ ਯਾਦ ਹੈ ਬਹੁਤ ਪਹਿਲੇ ਵੀ ਗੱਲ ਕੀਤੀ ਸੀ ਕਿ ਜਿਸਲੇ ਜ਼ਿਮਨੀਆਂ ਲਿਖੀਆਂ ਜਾਂਦੀਆਂ ਹੁੰਦੀਆਂ ਨੇ ਨਾ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ, ਬਿਲਕੁਲ। ਤੇ ਜਿਸ ਤਰ੍ਹਾਂ ਹੁਣ ਆਪਨੇ ਹੁਰਮਜ਼ ਦੇ ਉੱਤੋਂ ਜਿਹੜੇ ਗੁਜ਼ਰਨ ਦਾ ਜਿਹੜਾ ਮਾਮਲਾ ਹੈ ਤੇ ਉਹਦੀ ਸਿਕਿਉਰਿਟੀ ਦੇ ਹਵਾਲੇ ਨਾਲ ਵੀ ਹੈ, ਔਰ ਦੇਖੋ ਉੱਥੇ ਬਾਰੂਦੀ ਸੁਰੰਗਾਂ ਨੇ, ਬਾਰੂਦੀ ਸੁਰੰਗਾਂ ਦੇ ਵਿੱਚ ਰਸਤਾ ਦੇਣਾ, ਰਸਤਾ ਕੱਢਣਾ, ਉਹ ਕੁਝ ਈਰਾਨੀ ਆਪਣੀ ਜਗ੍ਹਾ ਉਹਨੂੰ ਜਵਾਜ਼ ਬਣਾ ਕੇ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਸਰਵਿਸਿਜ਼ ਚਾਰਜਸ ਦਿਓ ਤਾਂ ਕਿ ਅਸੀਂ ਜਿਹੜੀ ਬਾਰੂਦੀ ਸੁਰੰਗਾਂ ਨੇ ਉਹਨਾਂ ਨੂੰ ਸਾਫ਼ ਵੀ ਅਸੀਂ ਕਰੀਏ। ਯਾਨੀ ਉਹ ਨਹੀਂ ਇਹ ਚਾਹੁੰਦੇ ਕਿ ਵੀ ਕੋਈ ਦੂਸਰੇ ਮੁਲਕ ਆ ਕੇ ਆਪਨੇ ਹੁਰਮਜ਼ ਦੇ ਵਿੱਚ ਕੋਈ ਫੌਜੀ ਉਹਨਾਂ ਦੀ ਕੋਈ ਚੀਜ਼ ਪ੍ਰੀਸੈਂਸ ਹੋਵੇ ਤੇ ਅਸੀਂ ਖੁਦ ਹੀ ਇਹ ਗੱਲ ਕਰੀਏ, ਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਲੇਕਿਨ ਖੁਸ਼ਾਇੰਦ ਅਮਲ ਇਹ ਹੈ ਕਿ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਹੋ ਰਹੇ ਨੇ, ਔਰ ਕੁਝ ਅਮਦਾਦ ਵਗੈਰਾ ਦਾ ਕੁਝ ਖੁੱਲਿਆ ਵੀ ਸਿਲਸਿਲਾ। ਲੇਕਿਨ ਸਭ ਤੋਂ ਇਹਦੇ ਵਿੱਚ ਅੰਦਰ ਜਿਹੜੀ ਇੱਕ ਡਿਵੈਲਪਮੈਂਟ ਹੋਈ ਹੈ ਨਾ ਇਸ ਖਿੱਤੇ ਦੇ ਅੰਦਰ, ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਇਹ ਹੋਈ ਹੈ ਜਿਹੜੀ ਬਹਿਰੇਨ ਵਿੱਚ ਹੋਈ ਹੈ। ਮਿਲਟਰੀ ਸਟ੍ਰੈਟੇਜਿਕ ਪਾਰਟਨਰਸ਼ਿਪ ਡਾਇਲੌਗ ਹੋਏ ਨੇ 12 ਮੁਲਕਾਂ, ਔਰ ਅਮਰੀਕਾ ਦੇ ਸਰਬਰਾਹੀ ਸਮੇਂ ਉਹ ਵੀ ਸ਼ਰੀਕ ਹੈਗਾ ਸੀ ਉਹਦੇ ਅੰਦਰ, ਤੇ ਅਮਰੀਕਾ ਦੇ ਜਿਹੜੇ ਸੈਂਟਕੌਮ ਦੇ ਕਮਾਂਡਰ ਨੇ ਇੱਕ ਐਡਮਿਰਲ ਤੇ ਉਹ ਬ੍ਰੈਡ ਕੋਪਰ, ਉਹ ਇੱਥੇ ਸ਼ਰੀਕ ਸਨ ਇਹਦੇ ਅੰਦਰ। ਤੇ ਇਹ ਇੱਕ ਬੜੀ ਵੱਡੀ ਮੈਂ ਸਮਝਦਾ ਵਾਂ ਕਿ ਇੱਕ ਡਿਵੈਲਪਮੈਂਟ ਹੋਈ ਹੈ ਸਾਰੇ ਮਾਮਲਾਤ ਵਿੱਚ। ਕਿਉਂ? ਔਰ ਇੱਕ ਡਿਵੈਲਪਮੈਂਟ ਉਹਦੇ ਅੰਦਰ ਇਹ ਜ਼ਿਹਨ 'ਚ ਰੱਖੋ ਕਿ ਲੈਬਨ ਔਰ ਸ਼ਾਮ ਔਰ ਯਮਨ ਫਸਟ ਟਾਈਮ ਕਿਸੇ ਮਾਮਲਾਤ ਵਿੱਚ ਇਹੋ ਜਿਹੀ ਸਟ੍ਰੈਟੇਜਿਕ ਨਵੀਅਤ ਦੀ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੇ ਸ਼ਿਰਕਤ ਵੀ ਕੀਤੀ। ਹੁਣ ਇਹਦੇ ਅੰਦਰ ਜਿਹੜੀ ਸਮਝਣ ਵਾਲੀ ਗੱਲ ਉਹ ਹੈ ਵੇ ਕਿ ਲੈਬਨਾਨ ਦੀ ਸ਼ਿਰਕਤ ਤੋਂ ਮੁਰਾਦ ਇਹ ਵੇ ਕਿ ਜਿਹੜੀ ਲੈਬਨਾਨ ਦੀ ਗਵਰਨਮੈਂਟ ਹੈਗੀ ਉਹ ਬੈਠੇਗੀ, ਠੀਕ, ਉਹਦੇ 'ਚ ਲੈਬਨਾਨ ਦਾ ਕੁਝ ਹਿੱਸਾ ਹਮਾਸ ਦੇ ਕੰਟਰੋਲ ਵਿੱਚ ਹੈਗਾ, ਜਿਹੜੀ ਇਰਾਨ ਨਵਾਜ਼ ਤਨਜ਼ੀਮ ਹੈ ਉਹਨਾਂ ਦੇ ਵੀ ਜ਼ੇਰੇ ਕੰਟਰੋਲ ਇੱਕ ਇਲਾਕਾ ਹੈ, ਉਹਨਾਂ ਨੂੰ ਨਹੀਂ ਬੁਲਾਇਆ ਗਿਆ ਲੈਬਨਾਨ ਦੀ ਗਵਰਨਮੈਂਟ, ਰਾਈਟ। ਔਰ ਉਹਨਾਂ ਨੂੰ ਇੱਥੇ ਬੁਲਾ ਕੇ ਤੇ ਉਹਨਾਂ ਦੀ ਤੇ ਡਿਮਾਂਡ ਹੈ ਕਿ ਵੀ ਤੁਸੀਂ ਈਰਾਨ ਜਿਹੜਾ ਬੰਦ ਕਰੇ ਪ੍ਰੋਕਸੀ ਨੂੰ, ਆਪਣੀ ਨੂੰ ਹਮਾਇਤ ਹਮਾਸ ਨੂੰ, ਯਾਨੀ ਇਹ ਉਹੀ ਹੈ ਜਿਨ੍ਹਾਂ ਦਾ ਹਿਜ਼ਬੁੱਲਾ, ਇਹ ਉਹੀ ਨੇ ਜਿਨ੍ਹਾਂ ਦਾ ਮੁਆਹਦਾ ਇਸਰਾਈਲ ਗਵਰਨਮੈਂਟ ਨਾਲ ਹੋਇਆ, ਉਹ ਆਇਆ। ਦੂਸਰੀ ਤਰਫ ਆ ਜਾਓ ਕਿ ਜਿਹੜੇ ਯਮਨ ਜਿਹੜਾ ਬੈਠ ਰਿਹਾ, ਯਮਨ ਦੇ ਵਿੱਚ ਹੌਸੀਜ਼ ਨਹੀਂ ਬੈਠ ਰਹੇ, ਠੀਕ ਹੈ। ਇਹ ਉਹ ਜਿਹੜੇ ਅਦਨ ਔਰ ਉਸ ਏਰੀਆ ਦੇ ਵਿੱਚ ਕੰਟਰੋਲ 'ਚ ਨੇ, ਜਿਹੜੀ ਸਾਊਦੀ ਬੈਕ ਗਵਰਨਮੈਂਟ ਉੱਥੇ ਉਹਦੀ ਹੈਗੀ ਹੈ, ਇਹ ਉਹ ਬੈਠ ਰਹੇ ਨੇ ਉਹਦੇ ਅੰਦਰ, ਠੀਕ ਹੋ ਗਿਆ ਜੀ। ਹੁਣ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਈਰਾਨ ਮੁਖਾਲਫ ਜਾਂ ਈਰਾਨ ਦੇ ਮਾਮਲਾਤ ਨੂੰ ਜਿਹੜੀ ਮੌਜੂਦਾ ਰਜੀਮ ਦੇ ਅਗੇਂਸਟ ਜਿਹੜੇ ਗਰੁੱਪਸ ਨੇ ਜਾਂ ਜਿਹੜੇ ਮੁਲਕ ਨੇ, ਉਹਨਾਂ ਨੂੰ ਵੀ ਇਸ ਦੇ ਅੰਦਰ ਨੁਮਾਇੰਦਗੀ ਦਿੱਤੀ ਗਈ,
ਠੀਕ ਹੈ। ਔਰ ਇਹਦੇ ਨਾਲ ਹੀ ਇੱਕ ਜਿਹੜੀ ਡਿਵੈਲਪਮੈਂਟ ਜਿਹੜੀ ਅਸਲ ਦੇਖਣ ਵਾਲੀ ਹੈਗੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਦੇ ਉੱਤੇ ਬੜਾ ਅਦਮ ਇਤਮਾਦ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿੰਨੀ ਅਸੀਂ ਪੈਸੇ ਲਾ ਰਹੇ ਹਾਂ, ਜਿੰਨੇ ਉੱਥੇ ਪੈਸੇ ਸਾਡੇ ਖਰਚ ਹੋ ਰਹੇ ਨੇ, ਉਹਦੇ ਬਦਲੇ ਦੇ ਵਿੱਚ ਸਾਨੂੰ ਨੈਟੋ 'ਚ ਫਵਾਇਦ ਘੱਟ ਮਿਲੇ ਨੇ। ਉਹ ਤੇ ਠੀਕ ਹੈ ਨਾ, ਉਹਨਾਂ ਨੇ ਤਕਰੀਬਨ 99 ਅਰਬ ਡਾਲਰ ਦੀ ਜ਼ਿਕਰ ਕੀਤਾ, ਯਾਨੀ 1000 ਅਰਬ ਡਾਲਰ ਅਸੀਂ ਖਰਚ ਕਰ ਚੁੱਕੇ ਹਾਂ। ਤੇ ਉਹਨਾਂ ਦਾ ਸ਼ਿਕਵਾ ਤੇ ਇਹੋ ਹੀ ਹੈ ਨਾ ਕਿ ਜਦੋਂ ਇੱਥੇ ਵਾਰੀ ਆਈ ਤੇ ਤੁਸੀਂ ਸਾਰੇ ਪਰੇ ਹੋ ਗਏ, ਉਹ ਸਭ ਨੂੰ ਬੁਲਾਉਂਦੇ ਰਹੇ ਨੇ, ਕਹਿੰਦੇ ਰਹੇ ਨੇ ਕੋਈ ਨਹੀਂ ਆਇਆ। ਤੇ ਹੁਣ ਜਿਹੜਾ ਇੱਕ ਫੋਰਸ ਹੀ ਮੈਂ ਕਰ ਰਿਹਾ ਵਾਂ, ਉਹ ਇੱਕ ਨਵੇਂ ਤਰਜ਼ ਦੀ ਜਿਹੜੀ ਨਾ ਇੱਕ ਅਰਬ ਨੈਟੋ ਮੈਨੂੰ ਬਣਦੀ ਨਜ਼ਰ ਆ ਰਹੀ, ਮਤਲਬ ਰੀਜਨਲ ਅਲਾਈਅੰਸ ਹੀ ਹੋ ਗਿਆ, ਅਲਾਈਅੰਸ ਨਹੀਂ ਹੈ, ਨੈਟੋ ਮਤਲਬ ਮਿਲਟਰੀ ਅਲਾਈਅੰਸ ਹੋਏਗਾ। ਯਾਨੀ ਉਹਦੀ ਜਿਹੜੀ ਹੁਣ ਤੱਕ ਸਾਨੂੰ ਸਮਝ ਆਈ ਹੈ, ਜਿਹੜੀ ਸਾਹਮਣੇ ਗੱਲ ਆਈ ਹੈ, ਔਰ ਜ਼ਿਆਦਾ ਤਾਂ ਨਹੀਂ ਆ ਸਕੀਆਂ ਫਿਲਹਾਲ ਉਹਨਾਂ ਦੀ ਕਿ ਵੀ ਅਸੀਂ ਕਿਸ ਵਾਸਤੇ ਹੋਏ ਹਾਂ ਜਾਂ ਕਿਹੜੇ, ਲੇਕਿਨ ਸਾਨੂੰ ਚੀਜ਼ਾਂ ਨਜ਼ਰ ਆਉਂਦੀਆਂ ਨੇ। ਕੁਝ ਇਰਾਨੀ ਰੱਦੇ-ਅਮਲ ਨੂੰ ਜਿਹੜਾ ਆਇਆ ਕਿ ਈਰਾਨ ਨੇ ਇੰਨਾ ਸ਼ਦੀਦ ਰੱਦੇ-ਅਮਲ ਦਿੱਤਾ, ਉਹਦੇ ਉੱਤੇ ਦਿੱਤਾ, ਕਿਉਂਕਿ ਉਹਨਾਂ ਨੇ 1 ਪੁਆਇੰਟ ਏਜੰਡਾ ਸੀ ਨਾ, ਆਪਣਾ ਹੁਰਮਜ਼ ਔਰ ਰੀਜਨਲ ਸਿਕਿਉਰਿਟੀ। ਲੇਕਿਨ ਇਹ ਮੈਨੂੰ ਉਹਦੇ ਤੋਂ ਵੀ ਅੱਗੇ ਜਾਂਦਾ ਨਜ਼ਰ ਆ ਰਿਹਾ ਕਿ ਜਿਹੜਾ ਮੈਨੂੰ ਇਹ ਵੀ ਲੱਗ ਰਿਹਾ ਕਿ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਦੇ ਜਿਹੜੇ ਸਟੇਕ ਹੋਲਡਰਸ ਨੇ, ਉਹ ਸ਼ਾਇਦ ਯੂਰਪ ਦੇ ਕੋਲੋਂ, ਵੈਸਟਰਨ ਯੂਰਪ ਦੇ ਕੋਲੋਂ ਆਪਣੀ ਰਸਤੇ ਅਲੱਗ ਕਰਨਾ ਚਾਹ ਰਹੇ ਨੇ। ਯਾਨੀ ਜਿਹੜੇ ਮਿਲਟਰੀ ਡਿਫੈਂਸ ਪੈਕਟ ਹੈਗੇ ਨੇ ਉਹਨਾਂ ਦੇ ਵਿੱਚੋਂ ਉਹ ਅਲੱਗ ਚਾਹ ਰਹੇ ਨੇ, ਤੇ ਆਉਣ ਵਾਲਾ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਯੂਰਪ ਨੂੰ ਆਪਣੇ ਡਿਫੈਂਸ ਵਾਸਤੇ ਖੁਦ ਇਕਦਾਮਾਤ ਕਰਨੇ ਪੈਣਗੇ। ਇਹ ਫਰਾਂਸੀਸੀ ਪ੍ਰੈਜ਼ੀਡੈਂਟ ਮੈਕਰੋਨ ਦੀ ਤਰਫੋਂ ਵੀ ਕਈ ਦਫਾ ਇਹੋ ਜਿਹੀਆਂ ਗੱਲਾਂ ਆ ਚੁੱਕੀਆਂ ਨੇ, ਔਰ ਜਿਹੜੇ ਸਾਬਕ ਵਜ਼ੀਰ ਆਜ਼ਮ ਸਨ ਉੱਥੇ ਕੇਅਰ ਸਟਾਰਮਰ ਇੰਗਲੈਂਡ ਦੇ, ਉਹਨਾਂ ਦੀ ਵੀ ਇਹ ਗੱਲਾਂ ਆਈਆਂ, ਔਰ ਜਰਮਨੀ ਦੇ ਜਿਹੜੇ ਚਾਂਸਲਰ ਨੇ ਉਹਨਾਂ ਦੀ ਤਰਫੋਂ ਵੀ ਇਹ ਗੱਲਾਂ ਆਈਆਂ ਕਿ ਯੂਰਪ ਨੂੰ ਆਪਣਾ ਡਿਫੈਂਸ ਜਿਹੜਾ ਨਾ ਉਹ ਵਕਤ ਆ ਗਿਆ ਕਿ ਖੁਦ ਕਰਨ ਦੇ ਕਾਬਿਲ ਹੋਣਾ ਚਾਹੀਦਾ। ਠੀਕ ਹੈ, ਔਰ ਇਹ ਨਵਾਂ ਤੁਸੀਂ ਇਹ ਕਹਿਣਾ ਹੈ ਕਿ ਅਮਰੀਕਾ ਦੇ ਜਿਹੜੇ ਪੁਰਾਣੇ ਸਾਥੀ ਨੇ, ਇਤਿਹਾਦੀ ਸਨ, ਉਹਨਾਂ ਨੇ ਰਸਤਾ ਅਲੱਗ ਕਰ ਲਿਆ, ਇਹ ਨਵਾਂ ਅਲਾਈਅੰਸ ਹੁਣ ਅਮਰੀਕਾ ਇਜ਼ ਲੁਕਿੰਗ ਫਾਰਵਰਡ ਟੁਵਰਡਸ ਨਿਊ ਅਲਾਈਅੰਸ। ਠੀਕ ਹੈ, ਔਰ ਇੱਥੋਂ ਵੀ ਮੈਨੂੰ ਵੀ ਇਹ ਲੱਗ ਰਿਹਾ ਕਿ ਜਿਹੜੀ ਆਉਣ ਵਾਲੀ ਦੁਨੀਆ ਦੀ ਵਰਲਡ ਟ੍ਰੇਡਸ ਦੇ ਜਿਹੜੇ ਸਾਰੇ ਮਾਮਲਾਤ ਨੇ, ਉਹਨਾਂ ਦਾ ਮਰਕਜ਼ ਜਿਹੜਾ ਨਾ ਉਹ ਮਿਡਲ ਈਸਟ ਬਣ ਗਿਆ। ਠੀਕ, ਤੇ ਹੁਣ ਉਹਦੀ ਤਰਜ਼ ਦੇ ਉੱਤੇ ਇੱਕ ਮਿਲਟਰੀ ਅਲਾਈਅੰਸ, ਤੁਹਾਨੂੰ ਯਾਦ ਹੋਏਗਾ ਇਹ ਬੜੀ ਪੁਰਾਣੀ ਇੱਕ ਗੱਲ ਹੈ, ਇੱਕ ਇਸਲਾਮਿਕ ਮਿਲਟਰੀ 50 ਮੁਲਕਾਂ ਦਾ ਵੀ ਇੱਕ ਇਜਲਾਸ ਹੋਇਆ ਸੀ ਸਾਊਦੀ ਅਰੇਬੀਆ ਦੇ ਅੰਦਰ, ਤੇ ਉਹ ਚੱਲ ਰਿਹਾ ਸੀ। ਇਹ ਖਾਸ ਵੈਸੇ ਉਹ ਜਨਰਲ ਸ਼ਰੀਫ ਸਾਹਿਬ ਜਿਹਦੇ ਬਣੇ ਸਨ, ਇਹਦੇ ਬਲੂਪ੍ਰਿੰਟਸ ਤੇ ਬੜੇ ਪੁਰਾਣੇ ਸਨ, ਤੇ ਲੇਕਿਨ ਇਹਦੇ ਅੰਦਰ ਕਿਉਂਕਿ ਫਿਲਹਾਲ ਮੁਖਤਲਿਫ ਅਰਬ ਮੁਲਕਾਂ ਦੇ ਦਰਮਿਆਨ ਵੀ ਪੈਲਸਟਾਈਨ ਇਸ਼ੂ ਦੇ ਉੱਤੇ ਦਿਗਰ ਇਖਤਲਾਫਾਤ ਸਨ, ਲੇਕਿਨ ਹੁਣ ਜਿਹੜਾ ਅਰਬ ਮੁਲਕ ਨੇ, ਖਲੀਜ ਦੇ ਮੁਲਕ ਨੇ, ਉਹਨਾਂ ਦੇ ਨੁਕਤਾ ਨਜ਼ਰ ਨਾਲ ਜਾਂ ਉਹਨਾਂ ਦੀ ਜਿਹੜੀ ਅਸ਼ਰਾਫੀਆ ਜਾਂ ਜਿਹੜੇ ਉਹਨਾਂ ਦੇ ਸਟੇਕ ਹੋਲਡਰਸ ਨੇ ਉੱਥੇ ਜਿਹੜੇ ਵਰਕ ਕਰ ਰਹੇ ਨੇ, ਉਹਨਾਂ ਨੂੰ ਸ਼ਾਇਦ ਈਰਾਨ ਦੀ ਜਿਹੜੀ ਨੂੰ ਵੱਡਾ ਥ੍ਰੈਟ ਸਮਝਣਾ ਸ਼ੁਰੂ ਹੋ ਗਿਆ। ਮੈਂ ਇਹੀ ਤੁਹਾਨੂੰ ਸਵਾਲ ਕਰਨ ਲੱਗਾ ਸੀ ਕਿ ਇਹ ਤਾਂ ਮਤਲਬ ਹੈ ਕਿ ਸਾਰਾ ਅਲਾਈਅੰਸ, ਤੇ ਫਿਰ ਤੁਸੀਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਸ਼ਾਮ, ਲਿਬਨਾਨ ਔਰ ਯਮਨ ਦੇ ਵੀ ਉਹ ਗਰੁੱਪਸ ਨੇ ਸ਼ਾਮਿਲ, ਤੇ ਮਤਲਬ ਐਂਟੀ ਈਰਾਨ ਅਲਾਈਅੰਸ ਨਹੀਂ ਕਹਿ ਸਕਦਾ। ਇਹਦੀ ਸਾਨੂੰ ਸ਼ਕਲ ਜਿਹੜੀ ਨਾ ਉਹ ਐਂਟੀ, ਮਤਲਬ ਈਰਾਨ ਇੰਨਾ ਪਾਵਰਫੁਲ ਹੈ ਕਿ ਉਹਦੇ ਖਿਲਾਫ ਹੈ ਨਾ, ਪਾਵਰਫੁਲ ਹੋਵੇ ਜਾਂ ਨਾ ਹੋਵੇ, ਤੁਸੀਂ ਇਹ ਜਿਹੜਾ ਜਿਹੜੀ ਨਾ ਈਰਾਨ ਦਾ ਔਰ ਖਲੀਜ ਔਰ ਅਰਬ ਦਾ ਜਿਹੜਾ ਤਨਾਜ਼ਾ ਹੈ, ਤੁਸੀਂ ਇਹਨੂੰ ਥਾਊਜ਼ੈਂਡਸ ਆਫ ਈਅਰ ਬੈਕ ਵੇਖੋਗੇ ਨਾ ਤੇ ਉਦੋਂ ਦਾ ਹੀ ਚੱਲਿਆ ਆ ਰਿਹਾ। ਔਰ ਉਹਦੇ ਨਾਲ ਤੁਸੀਂ ਜਿਸਲੇ ਈਸਟਰਨ ਰੋਮਨ ਅੰਪਾਇਰ ਤੇ ਸਾਸਾਨੀ ਅੰਪਾਇਰ ਦੇ ਦਰਮਿਆਨ ਵੀ ਦੇਖੋਗੇ ਤੇ ਉਹਨਾਂ ਦੀਆਂ ਵੀ ਲੜਾਈਆਂ ਇਸ ਮਿਡਲ ਈਸਟ ਦੇ ਅੰਦਰ ਹੀ ਹੋਈਆਂ, ਤੇ ਸਾਸਾਨੀ ਅੰਪਾਇਰ ਵੀ ਖਤਮ ਹੋਈ ਔਰ ਜਿਹੜੀ ਰੋਮਨ ਅੰਪਾਇਰ ਵੀ ਖਤਮ ਹੋਈ ਉਸੇ ਲੜਾਈ ਦੇ ਵਜ਼ਨ ਦੇ ਨਾਲ। ਤੇ ਹੁਣ ਲਿਹਾਜ਼ਾ ਅਸੀਂ ਅੱਜ ਦੀ ਇਹਦੀ ਗੱਲ ਤੇ ਆਉਂਦੇ ਹਾਂ, ਤੇ ਇਹਦੇ ਅੰਦਰ ਜਿਹੜੀਆਂ ਆਫਰ ਕੀਤੀਆਂ ਨੇ ਬ੍ਰੈਡ ਕੋਪਰ ਨੇ, ਜਿਹੜਾ ਉਹਨਾਂ ਨੂੰ ਤਾਮਨ ਪੇਸ਼ ਕੀਤਾ ਹੈ ਆਪਣੇ ਵੱਲੋਂ, ਉਹ ਉਹਨਾਂ ਨੇ ਇੱਕ ਤੇ ਇਹਨਾਂ ਨੂੰ ਜਿਹੜਾ ਦਿੱਤਾ ਹੈ ਨਾ ਜੀ, ਉਹ ਨਿਊ ਈਸਟਰਨ 에ਅਰ ਡਿਫੈਂਸ ਕੋਆਰਡੀਨੇਸ਼ਨ ਸੈੱਲ ਬਣਾਉਣ ਦੀ ਗੱਲ ਕੀਤੀ। ਠੀਕ, ਨਿਊ ਈਸਟਰਨ 에ਅਰ ਡਿਫੈਂਸ ਕੋਆਰਡੀਨੇਸ਼ਨ ਸੈੱਲ ਬਣਾਈਏ ਤਾਂ ਕਿ ਮੁਸ਼ਤਰਕਾ ਤੌਰ ਦੇ ਉੱਤੇ ਜਿਹੜੀ ਇਸ ਜੰਗ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਕਿ ਡਰੋਨ ਜਿਹੜੀ ਛੋਟੀ ਟੈਕਨੋਲੋਜੀ ਦੇ ਨਾਲ ਜਿਹੜਾ ਹੋ ਰਿਹਾ ਨਾ, ਉਹਦੇ ਹਵਾਲੇ ਦੇ ਨਾਲ ਇੱਕ ਮੁਸ਼ਤਰਕਾ ਡਿਫੈਂਸ ਕੀਤਾ ਜਾਏ ਜਿਹਨੂੰ ਲੀਡ ਅਮਰੀਕਨ ਖੁਦ ਕਰਨਗੇ। ਠੀਕ ਹੈ ਨਾ ਜੀ। ਠੀਕ, ਤੇ ਦੂਸਰੇ ਨੰਬਰ ਦੇ ਉੱਤੇ ਉਹਦਾ ਜਿਹੜਾ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇਤਿਹਾਦ ਦੀ ਜਿਹੜੀ ਸ਼ਕਲ ਦਿੱਤੀ ਜਾ ਰਹੀ ਉਮੀਦ ਜਾਂ ਜਿਹੜੇ ਇਸ਼ਾਰੇ ਨਜ਼ਰ ਆ ਰਹੇ ਨੇ, ਉਹਦੇ ਅੰਦਰ ਵੀ ਇਹਨਾਂ ਨੇ ਜਿਹੜੀ ਲਾਈਨ ਆਫ ਐਕਸ਼ਨ ਬ੍ਰੈਡ ਕੂਪਰ ਦੀ ਤਰਫੋਂ ਸਾਹਮਣੇ ਆ ਰਹੀ ਹੈ, ਉਹਦੇ 'ਚ ਇਹ ਆ ਰਹੀ ਹੈ ਕਿ ਇਹ ਕਿਸ ਤਰ੍ਹਾਂ ਫਾਰਮ ਕਰਨਾ ਹੈ ਡਿਫੈਂਸ ਨੂੰ, ਕਿ ਯਾਨੀ ਇੱਕ ਇਨਫੋਰਮੇਸ਼ਨ
ਠੀਕ ਯਾਨੀ ਇਤਲਾਤ ਮੁਸ਼ਤਰਕਾ ਤੌਰ ਤੇ ਜਿਹੜੀ ਇੱਕ ਇਤਲਾਹ ਹੈ ਉਹ ਸਾਰਿਆਂ ਦੇ ਕੋਲ ਐਟ ਅ ਟਾਈਮ ਪਹੁੰਚ ਜਾਵੇ। ਠੀਕ ਹੈ। ਕੋਈ ਵੀ ਖਤਰਾ ਹੈ, ਕੋਈ ਵੀ ਚੀਜ਼ ਹੈ ਤੇ ਉਹ ਐਟ ਅ ਟਾਈਮ ਸਭ ਦੇ ਕੋਲ ਮੌਜੂਦ ਹੋਵੇ, ਜਿੰਨੇ ਵੀ ਰੁਕਨ ਮੁਲਕ ਹੋਣਗੇ ਸਾਰਿਆਂ ਦੇ ਕੋਲ ਹੋਣ ਉਹਦੇ ਰਾਹ ਤੇ। ਉਹਦੇ ਸੈਕੰਡ ਪਾਰਟ ਦਾ ਹੈਗਾ ਕਿ ਉਸੇ ਨਾਲ ਹੀ ਜਿਸਲੇ ਤੁਸੀਂ ਵਾਰਨ ਕਰਨਾ ਹੈ, ਮਿਸਾਲ ਦੇ ਤੌਰ ਤੇ ਅਗਰ ਕੋਈ ਮਿਸਰ ਕਰਦਾ ਕਿਸੇ ਨੂੰ ਵਾਰਨ, ਉਹ ਓਮਾਨ ਵਾਲੇ ਕੋਲ ਵੀ ਉਹੀ ਵਾਰਨ ਹੋਏਗਾ, ਯਾਨੀ ਉਹ ਸਾਰੇ ਉਹ ਸਿਗਨਲ ਸਭ ਨੂੰ ਇਕੱਠੇ ਚਲੇ ਜਾਣਗੇ। ਔਰ ਤੀਸਰਾ ਇਹਦਾ ਰਿਸਪੌਂਡ, ਠੀਕ ਹੈ, ਕਿ ਅਸੀਂ ਰਿਸਪੌਂਡ ਵੀ ਫਿਰ ਇਹਦਾ ਮਤਲਬ ਕਿ ਇਕੱਠੇ ਹੀ ਕਰਨਾ ਹੈ, ਐਟ ਅ ਟਾਈਮ ਹੀ ਕਰਨਾ ਸਾਰਿਆਂ ਦੀ ਤਰਫੋਂ। ਤੇ ਇਹਨੂੰ ਫਿਲਹਾਲ ਜਿਹੜੀ ਅਸੀਂ ਇਹ ਦੇਖ ਰਹੇ ਹਾਂ, ਇਹਦੇ ਅੰਦਰ ਮੈਨੂੰ ਤੇ 2-4 ਚੀਜ਼ਾਂ ਲੱਗਦੀਆਂ ਪਈਆਂ ਨੇ। ਇੱਕ ਤੇ ਇਹਨਾਂ ਦਾ ਕਰਨਾ ਆਪਣਾ ਹੁਰਮਜ਼ ਦੇ ਉੱਤੇ ਮਾਮਲਾਤ ਨੂੰ, ਤਾਂ ਕਿ ਉਹ ਖੁੱਲੀ ਰਵੇ ਹਰ ਵਕਤ, ਔਰ ਉਹਦੇ ਅੰਦਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਤੇ ਉਹਦੇ ਤੇ ਮੁਸ਼ਤਰਕਾ ਇੱਕ ਰਿਸਪੌਂਡ ਕੀਤਾ ਜਾਵੇ। ਦੂਸਰੇ ਨਾਲ ਤੇ ਉੱਤੇ ਜਿਹੜੀ ਨਾ ਰੈੱਡ ਸੀ ਦੀ ਟ੍ਰੇਡ ਨੂੰ ਤਹਫਜ਼ ਦੇਣਾ, ਠੀਕ, ਕਿਉਂਕਿ ਸਾਊਦੀ ਅਰੇਬੀਆ ਔਰ ਇਹ ਸਾਰੇ ਰੈੱਡ ਸੀ ਦੇ ਉੱਤੇ ਨੇ, ਨਹਿਰੇ ਸੁਏਜ਼ ਜਿਹੜੀ ਉਹ ਰੈੱਡ ਸੀ ਨੂੰ ਆ ਕੇ ਮਿਲਦੀ ਹੈ, ਔਰ ਉਹਦੇ ਨਾਲ ਮੈਡੀਟਰੇਨੀਅਨ ਦੇ ਉੱਤੇ ਚਲੇ ਜਾਣਾ। ਸਹੀ ਹੈ। ਮੈਡੀਟਰੇਨੀਅਨ ਤੇ ਜਾਰਡਨ, ਲੈਬਨਾਨ ਵਗੈਰਾ ਜਿਹੜੇ ਨੇ ਮੈਡੀਟਰੇਨੀਅਨ ਦੇ ਉੱਤੇ ਨੇ, ਯਾਨੀ ਇਹ ਜਿਹੜੀ 3 ਸੀ ਜਿਹੜੇ ਨੇ ਨਾ ਰੂਟਸ, ਇਹ ਉਹਨਾਂ ਦੇ ਉੱਤੇ ਕਰਨਾ। ਤੁਸੀਂ ਦੇਖੋ ਨਾ ਕਿ ਇਹ ਦੁਨੀਆ ਦੇ ਬਿਜ਼ੀਐਸਟ ਸੀ ਰੂਟਸ ਨੇ ਇਹ ਜਿਹੜੇ ਨੇ, ਜਿਨ੍ਹਾਂ ਦੇ ਮੇਰਾ ਖਿਆਲ ਹੈਗਾ ਕਿ ਸ਼ਾਇਦ ਕੋਈ 70-80% ਤਜਾਰਤ ਜਿਹੜੀ ਨਾ ਇਹ 3 ਰੂਟਸ ਦੇ ਉੱਤੇ ਹੁੰਦੀ ਹੈ। ਠੀਕ ਹੈ ਨਾ ਜੀ, ਬਹਿਰੇ ਹਿੰਦ ਦੇ ਵਿੱਚ ਵੀ ਤੇ ਲਾਈਕ ਮਤਲਬ ਇਹਦਾ ਜਿਹਦਾ ਮਤਲਬ ਹੈ ਵੇ ਕਿ ਇਹ ਸਾਰਾ ਮਾਮਲਾ ਜਿਹੜਾ ਵੇ ਉਹ ਪੈਸੇ ਦੇ ਗਿਰਦ ਘੁੰਮ ਰਿਹਾ, ਆਪਣੇ ਇਕਨੋਮਿਕ ਇੰਟਰਸਟ ਜਿਹੜੇ ਨੇ ਉਹਨਾਂ ਵਾਸਤੇ ਹੀ ਇਹ ਸਾਰੇ ਅਲਾਈਅੰਸ ਔਰ ਚੀਜ਼ਾਂ ਤੇ ਆਪਣੇ ਤਹਾਦੀਆਂ ਦੇ ਆਪਣੇ ਸਟੇਕਸ ਨੂੰ ਜ਼ਿਆਦਾ ਤੋਂ ਜ਼ਿਆਦਾ ਮਹਿਫੂਜ਼ ਰੱਖਣਾ, ਔਰ ਜਿਹੜੇ ਆਪਣੇ ਕਲਾਇੰਟ ਸਟੇਟਸ ਨੇ ਉਹਨਾਂ ਦੇ ਤਹਫਜ਼ਾਤ ਕਰਨਾ। ਦੇਖੋ ਕਲਾਇੰਟ ਸਟੇਟਸ ਨੂੰ ਵੀ ਤਾਂ ਤਹਫਜ਼ ਚਾਹੀਦਾ ਹੁੰਦਾ ਹੈ। ਠੀਕ ਹੈ ਜੀ ਸਾਹਿਬ, ਹਾਂਜੀ, ਇਹ ਉਹਦੇ ਵਾਸਤੇ ਹੋ ਰਿਹਾ। ਤੇ ਹਾਂ, ਮਜ਼ੀਦ ਗੱਲਾਂ ਤੁਹਾਡੇ ਨਾਲ ਐਸੇ ਉੱਤੇ ਕਰਨੀਆਂ ਨੇ ਵਾਸਤੇ ਆਉਣ ਵਾਲੇ ਦਿਨ ਜਿਹੜੇ ਨੇ ਉਹ ਰਜੀਮ ਵਾਸਤੇ ਕੋਈ ਐਡੇ ਆਸਾਨ ਨਹੀਂ ਮੈਨੂੰ ਨਜ਼ਰ ਆਉਂਦੇ।